ਗੱਲ ਕਰਨੀ ਬਣਦੀ ਹੈ ਕਿ ਸਾਡੀ ਜਿਹੜੀ ਇੰਡਸਟਰੀ ਹੈਗੀ ਆ ਉਹਦੇ ਵਿੱਚ ਮੇਰੇ ਖਿਆਲ ਫਰਾਡ ਤੇ ਧੋਖਾਧੜੀ ਦਾ ਜਿਹੜਾ ਕੰਮ ਆ ਬਹੁਤ ਜ਼ਿਆਦਾ ਜਿਹੜਾ ਉਹ ਚੱਲ ਪਿਆ ਹੈਗਾ। ਇਸ ਕਰਕੇ ਇਸ ਟਾਈਮ ਦੇ ਉੱਤੇ ਜਿਹੜਾ ਆਪਣਾ ਕੰਮ ਹੈਗਾ ਉਹਦੇ ਵੱਲ ਬਿਲਕੁਲ ਧਿਆਨ ਦਿਓ। ਰਾਜਕਿਰਨ ਇੱਕ ਖਾਸ ਜਿਹੜਾ ਮੁੱਦਾ ਸਾਹਮਣੇ ਆਇਆ ਹੈਗਾ, ਪਿਛਲੇ ਮਹੀਨੇ ਦੇ ਵਿੱਚ ਮੈਂ ਇੰਡੀਆ ਸੀਗਾ, ਸੋ ਉਦੋਂ ਵੀ ਮੈਨੂੰ ਇਹ ਕੰਸਿਸਟੈਂਟਲੀ ਕਾਲਸ ਆਉਂਦੀਆਂ ਰਹੀਆਂ ਹੈਗੀਆਂ ਕਿ ਜਿਹਦੇ ਵਿੱਚ ਕੰਪਨੀਜ਼ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਐਮਸੀ ਨੰਬਰ ਬਾਏ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਐਮਸੀ ਨੰਬਰ ਬਾਏ ਕਰ ਲਿਆ ਜਾਂਦਾ ਆ, ਕੈਸ਼ ਪੇਮੈਂਟ ਦੇ ਦਿੱਤੀ ਜਾਂਦੀ ਆ, ਸਾਰੀ ਇਨਫੋਰਮੇਸ਼ਨ ਲੈ ਲਈ ਜਾਂਦੀ ਆ ਔਰ ਫਿਰ ਉਹਨਾਂ ਦੇ ਨਾਂ ਦੇ ਉੱਤੇ ਗਲਤ ਲੋਡ ਲਾਏ ਜਾਂਦੇ ਆ, ਚੋਰੀ ਕੀਤੇ ਜਾਂਦੇ ਆ, ਬਹੁਤ ਕੁਝ ਜਿਹੜਾ ਆ ਉਹ ਹੁੰਦਾ ਆ। ਸੋ ਇਹ ਜਿਹੜੀ ਚੀਜ਼ ਹੈਗੀ ਆ ਇਹ ਇੱਕ ਬਹੁਤ ਵੱਡਾ ਮੁੱਦਾ ਹੈਗਾ। ਤੁਸੀਂ ਕੋਈ ਵੀ ਆਪਣੀ ਜਿਹੜੀ ਕੰਪਨੀ ਹੈਗੀ ਆ ਜਾਂ ਕੋਈ ਵੀ ਆਪਣਾ ਕੰਮ ਹੈਗਾ ਉਹਨੂੰ ਵੇਚਣ ਤੋਂ ਕਰਨ ਤੋਂ ਪਹਿਲਾਂ ਤੁਸੀਂ ਧਿਆਨ ਦਿਓ ਕਿ ਕੀ ਤੁਸੀਂ ਕਰਨਾ ਹੈਗਾ, ਠੀਕ ਹੈ ਨਾ। ਬਿਲਕੁਲ ਪ੍ਰੋਪਰ ਢੰਗ ਦੇ ਨਾਲ ਜਿਹੜੀਆਂ ਚੀਜ਼ਾਂ ਕਰਨੀਆਂ ਹੈਗੀਆਂ ਉਹ ਕਰੋ। ਦੂਸਰਾ ਇੱਕ ਰਾਜਕਰਨ ਇੱਕ ਹੋਰ ਜਿਹੜਾ ਇਸ ਵੇਲੇ ਮੁੱਦਾ ਸਾਹਮਣੇ ਆਇਆ ਹੈਗਾ, ਰੀਸੈਂਟਲੀ ਮੇਰੀ ਗੱਲਬਾਤ ਕਾਫੀ ਪਰਮਿਟਿੰਗ ਕੰਪਨੀਆਂ ਦੇ ਨਾਲ ਹੋਈ ਹੈਗੀ ਆ ਔਰ ਉਹਨਾਂ ਨੇ ਦੱਸਿਆ ਹੈਗਾ ਕਿ ਆਪਣੇ ਔਰ ਖਾਸ ਕਰਕੇ ਆਪਣੇ ਮੂਲ ਦੇ ਵੀ ਔਰ ਦੂਸਰੇ ਮੈਕਸੀਕਨ ਮੂਲ ਦੇ ਵੀ ਲੋਕੀ ਜਿਹੜੇ ਆ ਉਹ ਇਸ ਚੀਜ਼ ਦੇ ਵਿੱਚ ਸ਼ਾਮਲ ਆ ਔਰ ਉਹ ਇਹ ਹੈਗੀ ਹੈ ਕਿ ਜਿਹੜੀ ਵਿਨ ਵੈਰੀਫਿਕੇਸ਼ਨ ਕੀਤੀ ਜਾਂਦੀ ਆ, ਜਦੋਂ ਵਿਨ ਵੈਰੀਫਿਕੇਸ਼ਨ ਹੁੰਦੀ ਆ, ਵਿਨ ਵੈਰੀਫਿਕੇਸ਼ਨ ਦਾ ਮਤਲਬ ਹੈਗਾ ਕਿ ਤੁਸੀਂ ਜਿਹੜੀ ਆਪਣੀ ਵਿਨ ਹੈਗਾ ਉਹ ਵੈਰੀਫਾਈ ਕਰਾਉਣਾ ਕਿਸੇ ਨਾ ਕਿਸੇ ਜਿਹੜਾ ਵਿਨ ਵੈਰੀਫਾਇਰ ਹੈਗਾ, ਜਿਹੜਾ ਅਪਰੂਵਡ ਵੈਂਡਰ ਹੈਗਾ ਡੀਐਮਬੀ ਤੋਂ। ਤੁਸੀਂ ਇਹ ਦੇਖੋ ਇਸ ਵੇਲੇ ਕੀ ਕੀਤਾ ਜਾ ਰਿਹਾ ਕਿ ਵੀਡੀਓ ਕਾਲਸ ਕਰਕੇ ਤੇ ਵਿਨ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ, ਜਦਕਿ ਵਿਨ ਵੈਰੀਫਿਕੇਸ਼ਨ ਲਾਈਵ ਕੀਤੀ ਜਾਣੀ ਚਾਹੀਦੀ ਹੈ, ਸਾਹਮਣੇ ਤੁਹਾਡੇ ਟਰੱਕ ਹੋਣਾ ਚਾਹੀਦਾ। ਸੋ ਵਿਨ ਵੈਰੀਫਿਕੇਸ਼ਨ ਵੀਡੀਓ ਕਾਲਸ ਤੇ ਕੀਤੀ ਜਾ ਰਹੀ ਆ ਔਰ ਕਈ ਮਾਮਲਿਆਂ ਦੇ ਵਿੱਚ ਵਿਨ ਵੈਰੀਫਿਕੇਸ਼ਨ ਇੰਡੀਆ ਤੋਂ ਕੀਤੀ ਜਾ ਰਹੀ ਹੈ। ਸੋ ਉੱਥੇ ਨਾ ਕੋਈ ਉਹਨਾਂ ਦੇ ਕੋਲ ਲਾਇਸੈਂਸ ਹੈਗਾ, ਨਾ ਉਹਨਾਂ ਦੇ ਕੋਲ ਕੋਈ ਉਹਦਾ ਕੋਈ ਮਤਲਬ ਕਿ ਕਿਸੇ ਹਿਸਾਬ ਨਾਲ ਵੈਰੀਫਾਈਡ ਨਹੀਂ ਹੈਗੇ। ਸੋ ਜੇ ਤੁਸੀਂ ਸਸਤਾ ਦੇਖ ਕੇ ਇਸ ਵੇਲੇ ਕੰਮ ਕਰ ਰਹੇ ਆ ਕਿ ਮੈਨੂੰ ਪਰਮਿਟ ਸਸਤੇ ਮਿਲ ਜਾਂਦੇ ਆ, ਮੇਰੀ ਕੰਪਨੀ ਸਸਤੇ 'ਚ ਖੁੱਲ ਜਾਂਦੀ ਆ, ਮੇਰਾ ਵਿਨ ਵੈਰੀਫਿਕੇਸ਼ਨ, ਟਰੱਕ ਤੁਹਾਡਾ ਜਾਰਜੀਆ ਖੜਾ, ਵਿਨ ਵੈਰੀਫਿਕੇਸ਼ਨ ਤੁਹਾਡੀ ਕੈਲੀਫੋਰਨੀਆ 'ਚ ਹੋ ਰਹੀ ਆ, ਕਿੱਦਾਂ ਹੋ ਸਕਦਾ ਹੈ? ਔਰ ਇਹ ਚੀਜ਼ਾਂ ਉਦਣ ਜਾ ਕੇ ਤੁਹਾਨੂੰ ਸਮਝ ਆਉਣੀਆਂ, ਉਦਣ ਜਾ ਕੇ ਤੁਹਾਡੇ ਪੱਲੇ ਪੈਣੀਆਂ ਜਿੱਦਣ ਐਕਸੀਡੈਂਟ ਹੋਇਆ, ਤੁਹਾਡਾ ਕਿਸੇ ਵੱਡੇ ਕੰਮ ਦੇ ਵਿੱਚ ਹੱਥ ਆ ਗਿਆ ਔਰ ਉੱਥੇ ਫਿਰ ਤੁਹਾਡੀਆਂ ਇਹ ਚੀਜ਼ਾਂ ਜਿਹੜੀਆਂ ਇਹ ਸਾਹਮਣੇ ਆਉਣੀਆਂ ਔਰ ਤੁਸੀਂ ਬੁਰੀ ਤਰੀਕੇ ਦੇ ਨਾਲ ਉੱਥੇ ਫਸ ਜਾਣਾ। ਸੋ ਇਹ ਚੀਜ਼ਾਂ ਜਿਹੜੀਆਂ ਆ ਇਹਨਾਂ ਵੱਲ ਧਿਆਨ ਦਿਓ ਪਲੀਜ਼ ਪਲੀਜ਼ ਪਲੀਜ਼। ਮੈਂ ਇਹ ਚੀਜ਼ ਤੁਹਾਨੂੰ ਸਾਰਿਆਂ ਨੂੰ ਕਹਿਣਾ ਬਹੁਤ ਜ਼ਰੂਰੀ ਆ। ਅੱਜ ਦੀ ਤਰੀਕ ਦੇ ਵਿੱਚ ਜੇ ਤੁਸੀਂ ਕੰਮ ਕਰਵਾ ਰਹੇ ਹੈਗੇ ਆ ਤਾਂ ਮੇਕ ਸ਼ੋਰ ਕਰੋ ਕਿ US ਬੇਸਡ ਏਜੰਟ ਜਿਹੜਾ ਹੈਗਾ ਉਹ ਤੁਹਾਡਾ ਕੰਮ ਕਰ ਰਿਹਾ ਹੈਗਾ। ਪੈਸੇ ਨੂੰ $150 ਦੇ ਸਸਤੇ ਦੇ ਪਿੱਛੇ ਨਾ ਜਾਓ ਔਰ ਕੰਮ ਜਿਹੜਾ ਹੈਗਾ ਉਹ ਅਪਰੂਵਡ ਏਜੰਟ ਕੋਲੋਂ ਕਰਵਾਓ ਔਰ ਜਿਹੜਾ ਸਹੀ ਹੈਗਾ ਉਹ ਕਰਵਾਓ। ਯਾਰ ਆਪਾਂ ਇਹਨਾਂ ਕੰਟਰੀਆਂ ਦੇ ਵਿੱਚ ਆਏ ਸੀਗੇ ਇਹ ਕਰਕੇ ਕਿ ਸਾਡੇ ਨਾਲ ਉੱਥੇ ਜਿੱਦਾਂ ਦਾ ਧੱਕਾ ਹੁੰਦਾ, ਉੱਥੇ ਜਿੱਦਾਂ ਲੋਕਾਂ ਦੇ ਨਾਲ ਹੁੰਦਾ, ਉੱਥੇ ਡਰਾਈਵਰ ਲਾਇਸੈਂਸ ਤੁਸੀਂ ਘਰ ਬੈਠੇ ਆ ਤੁਹਾਡਾ ਡਰਾਈਵਰ ਲਾਇਸੈਂਸ, ਮਤਲਬ ਉਹ ਚੀਜ਼ਾਂ ਅੱਜ ਇੱਥੇ ਕਰਨੀਆਂ ਸ਼ੁਰੂ ਹੋ ਗਈਆਂ। ਮਤਲਬ ਮੈਂ ਹੈਰਾਨੀ ਵਾਲੀ ਗੱਲ ਸੀਗੀ ਜਿਹੜਾ ਵਿਨ ਵੈਰੀਫਿਕੇਸ਼ਨ ਦਾ ਆ, ਇਹ ਹਮੇਸ਼ਾ ਸੀਗਾ ਕਿ ਵਿਨ ਵੈਰੀਫਿਕੇਸ਼ਨ ਜਿਹੜਾ ਆ ਇਹ ਮਤਲਬ ਹੁੰਦਾ ਹੈ ਕਿ ਜਿਹੜਾ ਵਿਨ ਵੈਰੀਫਾਇਰ ਆ ਉਹਦਾ ਬਕਾਇਦਾ ਲਾਇਸੈਂਸ ਹੁੰਦਾ, ਉਹਦਾ ਬਕਾਇਦਾ ਸਾਰਾ ਕੁਝ ਹੁੰਦਾ। ਤੁਸੀਂ ਕਿਸੇ ਵੀ ਏਜੰਟ ਨਾਲ ਕੰਮ ਕਰਦੇ ਆ ਤੁਸੀਂ ਉਹਦਾ ਲਾਇਸੈਂਸ ਨੰਬਰ ਪੁੱਛੋ ਕਿ ਤੁਹਾਡਾ ਡੀਐਮਬੀ ਤੋਂ ਲਾਇਸੈਂਸ ਇਸ਼ੂ ਹੈ, ਤੁਹਾਡਾ ਲਾਇਸੈਂਸ ਨੰਬਰ ਕੀ ਹੈਗਾ, ਤੁਹਾਡੇ ਪੇਪਰ ਦੇ ਉੱਤੇ ਬਕਾਇਦਾ ਉਹਨਾਂ ਦਾ ਲਾਇਸੈਂਸ ਨੰਬਰ ਹੋਣਾ ਚਾਹੀਦਾ। ਰਾਜਕਰਨ ਮੈਂ ਪ੍ਰੂਫਸ ਦੇਖੇ ਹੈਗੇ ਆ ਜਿੱਥੇ ਕਿ ਇੱਕ ਜਿਹੜਾ ਪੇਜ ਹੈਗਾ ਆ ਉਹਦੀਆਂ ਜਦੋਂ ਤੁਸੀਂ ਵਿਨ ਵੈਰੀਫਾਈ ਕਰਦੇ ਆ ਤੇ ਉਹਦੇ ਵਿੱਚ ਵਾਈਟ ਆਊਟ ਦੇ ਨਾਲ ਹੀ ਸਾਰਾ ਕੁਝ ਇੱਕੋ ਹੀ ਫਾਰਮ ਦੇ ਉੱਤੇ, ਜਿਹੜੇ ਫਾਰਮ ਡੀਐਮਬੀ ਦੇ ਐਕਸਪਾਇਰ ਹੋ ਚੁੱਕੇ ਫਾਰਮ ਹੈ ਜਿਹੜੇ ਅੱਜ ਯੂਜ਼ ਨਹੀਂ ਹੋ ਰਹੇ ਉਹਨਾਂ ਦੇ ਉੱਤੇ ਹੀ ਵਿਨ ਵੈਰੀਫਾਈ ਹੋ ਰਿਹਾ, ਉਹਨਾਂ ਦੇ ਉੱਤੇ ਉਹ ਦੁਬਾਰਾ ਸੇਮ ਵਿਨ ਆ, ਉਹਦੇ ਤੇ ਡਿਫਰੈਂਟ ਡੇਟਸ ਹੈਗੀਆਂ ਡਿਫਰੈਂਟ। ਅੱਛਾ ਫਿਰ ਡੇਟਸ ਜਦੋਂ ਪਾਉਂਦੇ ਆ ਉਹ ਇੰਡੀਆ ਵਾਲਾ ਫਾਰਮੈਟ ਦੇ ਵਿੱਚ ਡੇਟਸ ਪਾਉਂਦੇ ਆ। ਹੁਣ 12/29/2024 ਉਹ 29 ਮਤਲਬ ਉਹ ਮਹੀਨਾ ਜੇ ਆਇਆ ਹੀ ਨਹੀਂ ਹੈਗਾ ਜਿਹੜੀਆਂ ਕਿ ਤੁਸੀਂ ਵਿਨ ਵੈਰੀਫਿਕੇਸ਼ਨ ਦੇ ਤਰੀਕਾ ਔਰ ਉਹ ਬਹੁਤ ਜ਼ਿਆਦਾ ਵੱਡੇ ਇਸ਼ੂ ਦੇ ਵਿੱਚ ਫਸ ਸਕਦੇ ਹੋ ਤੁਸੀਂ। ਪਲੀਜ਼ ਹੱਥ ਜੋੜ ਕੇ ਬੇਨਤੀ ਆ ਕਿ ਜੇ ਤੁਹਾਨੂੰ ਏਦਾਂ ਸੇਵਿੰਗ ਨਹੀਂ ਹੁੰਦੀ,
ਇਦਾਂ ਤੁਸੀਂ ਬੜੀ ਵੱਡੀ ਮੁਸੀਬਤ 'ਚ ਫਸ ਸਕਦੇ ਆ, ਬੜੀ ਵੱਡੀ ਪ੍ਰੋਬਲਮ 'ਚ ਫਸ ਸਕਦੇ ਆ। ਜਿਹੜਾ ਤੁਹਾਡਾ ਬੰਦਾ ਜਿਹਦੇ ਕੋਲੋਂ ਤੁਸੀਂ ਕੰਮ ਕਰਾ ਰਹੇ ਆ ਪਰਮਿਟਿੰਗ ਦਾ, ਮੇਕ ਸ਼ੋਰ ਉਹਨਾਂ ਦਾ ਲਾਇਸੈਂਸ ਉਹਨਾਂ ਦੇ ਨਾਂ ਤੇ ਆ, ਮੇਕ ਸ਼ੋਰ ਉਹ ਪ੍ਰੋਪਰ ਢੰਗ ਦੇ ਨਾਲ ਆਥੋਰਾਈਜ਼ ਹੈਗੇ ਕੰਮ ਕਰਨ ਦੇ, ਮੇਕ ਸ਼ੋਰ ਕਿ ਤੁਹਾਡੀ ਜਿਹੜੀ ਠੀਕ ਆ ਪ੍ਰਾਈਸ ਤੁਸੀਂ ਆਪਣੀ ਕਰੋ ਹਨਾ, ਪ੍ਰਾਈਸ ਤੁਸੀਂ ਬਾਹਰ ਜਾਓ ਦੇਖੋ, ਪਰ ਪ੍ਰਾਈਸ ਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਜਿੱਥੇ ਕੋਈ 1000 ਦਾ ਕੰਮ ਕਰ ਰਿਹਾ ਉੱਥੇ ਤੁਹਾਨੂੰ 200 ਚ ਕਰਕੇ ਦੇ ਰਿਹਾ ਤੇ ਉਹ ਸਹੀ ਦੇ ਰਿਹਾ ਕਰਕੇ, ਸੋ ਇਹ ਜ਼ਰੂਰੀ ਨਹੀਂਗਾ, ਠੀਕ ਹੈ ਨਾ। ਸੋ ਪਲੀਜ਼ ਇਹ ਚੀਜ਼ਾਂ ਮੇਰੇ ਧਿਆਨ ਚ ਆਈਆਂ ਹੈਗੀਆਂ ਪਿਛਲੇ ਮਹੀਨੇ ਦੇ ਵਿੱਚ ਕਿ ਕਾਫੀ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਇਸ ਵੇਲੇ ਗਲਤ ਹੋ ਰਹੀਆਂ ਹੈਗੀਆਂ। ਸੋ ਪਲੀਜ਼ ਜੇ ਇਹਨਾਂ ਚੀਜ਼ਾਂ ਨੂੰ ਧਿਆਨ ਦਿਓ। ਠੀਕ ਆ, ਬਿਜ਼ਨਸ ਉੱਤੇ ਥੱਲੇ ਜਾਣਾ ਡਿਫਰੈਂਟ ਕਹਾਣੀ ਹੈਗੀ ਆ, ਇੰਡਸਟਰੀ ਇਕਨੋਮੀ ਡਾਊਨ ਹੈਗੀ ਆ, ਪਰ ਇਹਦਾ ਇਹ ਮਤਲਬ ਨਹੀਂ ਸ਼ਾਰਟਕਟਸ ਇੰਨੇ ਲੈ ਲਓ ਕਿ ਜਿਹੜੇ ਸ਼ਾਰਟਕਟਸ ਆ ਉਹ ਤੁਹਾਡੇ ਬਿਲਕੁਲ ਹੀ ਏਦਾਂ ਲੱਗੇ ਕਿ ਜਿੱਦਾਂ ਬਸ ਤੁਸੀਂ ਹੁਣ ਕਹਿੰਦੇ ਨਹੀਂ ਆਪਣੇ ਪੰਜਾਬੀ 'ਚ ਥੁੱਕ ਪਾਲਿਸ਼ੀ ਕੀਤੀ ਆ ਵੀ ਠੀਕ ਆ ਸਰ ਗਿਆ ਪੇਪਰ ਹੋ ਗਏ, ਮਤਲਬ ਉਹ ਪੇਪਰ ਨਹੀਂ ਹੈਗੇ। ਔਰ ਜਿਹੜੀ ਇੱਕ ਹੋਰ ਰਾਜਕਿਰਨ ਮੈਂ ਚਲੋ ਇੱਥੇ ਆਪਾਂ ਵਿਚਾਰ ਲੈ ਲੈਣੇ ਸਾਰਿਆਂ ਦੇ, ਤੇ ਪਰ ਇੱਕ ਹੋਰ ਜਿਹੜੀ ਗੱਲ ਹੈਗੀ ਆ ਉਹ ਵੀ ਮੈਂ ਜ਼ਰੂਰ ਕਰਨੀ ਚਾਹੂੰਗਾ ਜਿਹੜੀ ਕਿ ਡਰੱਗ ਟੈਸਟਿੰਗ ਦੇ ਮਾਮਲੇ 'ਚ ਹੈਗੀ ਆ। ਸਾਡੇ ਵੀਰਾਂ ਭੈਣ ਭਰਾ ਨੂੰ ਅੱਜ ਦੀ ਤਰੀਕ ਦੇ ਵਿੱਚ ਜੇ ਅੱਜ ਕਹੀਏ ਅਸੀਂ ਤੇ ਅਸੀਂ ਇਹ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਿਆਂ ਨੂੰ ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਤੋਂ ਪਹਿਲਾਂ ਕਲੀਅਰਿੰਗ ਹਾਊਸ ਦੀ ਕੁਐਰੀ ਕਰਨੀ ਰਿਕੁਆਇਰਡ ਹੈਗੀ ਆ। ਜੇ ਕਲੀਅਰਿੰਗ ਹਾਊਸ ਦੇ ਵਿੱਚ ਜਿਹੜਾ ਆ ਉਹ ਤੁਸੀਂ ਕੁਐਰੀ ਨਹੀਂ ਕੀਤੀ, ਤੁਹਾਡਾ ਡਰਾਈਵਰ ਪ੍ਰੋਹਿਬਿਟਡ ਹੈਗਾ, ਮੰਨ ਲਓ ਕਲੀਅਰਿੰਗ ਹਾਊਸ ਦੇ ਵਿੱਚ ਉਹ ਡਰਾਈਵਰ ਪ੍ਰੋਹਿਬਿਟਡ ਹੈਗਾ, 2 ਮਹੀਨੇ 4 ਮਹੀਨੇ ਪਹਿਲਾਂ ਉਹ ਪੋਜ਼ਿਟਿਵ ਆਇਆ ਸੀ ਪਰ ਉਹ ਕਦੀ ਵੀ ਡਾਕਟਰ ਉਹਦੇ ਕੋਲ ਸੈਪ ਦੇ ਕੋਲ ਨਹੀਂ ਗਿਆ ਤੇ ਉਹ ਡਰਾਈਵਰ ਪ੍ਰੋਹਿਬਿਟਡ ਹੈਗਾ, ਉਹਦਾ ਤੁਸੀਂ ਅੱਜ ਡਰੱਗ ਟੈਸਟ ਕਰਵਾ ਕੇ ਉਹਦਾ ਨੈਗੇਟਿਵ ਆ ਜਾਊਗਾ, ਤੁਸੀਂ ਉਹਨੂੰ ਟਰੱਕ ਤੇ ਚੜਾ ਦਿਓ, ਉਹ ਜਦੋਂ ਵੀ ਕਿਸੇ ਵੀ ਸਕੇਲ ਤੇ ਪੁੱਲ ਹੋਇਆ ਉਹ ਪ੍ਰੋਹਿਬਿਟਡ ਡਰਾਈਵਰ ਦੇ ਤਹਿਤ ਤੁਹਾਡੀ ਕੰਪਨੀ ਨੂੰ $12,500 ਮਿਨੀਮਮ ਜਿਹੜਾ ਜੁਰਮਾਨਾ ਆ, ਮਿਨੀਮਮ ਉਹ ਤੋਂ ਸ਼ੁਰੂ ਹੁੰਦਾ ਆ, ਸੋ ਅਪਵਰਡ ਜਾਂਦਾ ਆ ਪ੍ਰੋਹਿਬਿਟਡ ਡਰਾਈਵਰ ਨੂੰ ਹਾਇਰ ਕਰਨਾ। ਸੋ ਉਹਦੇ ਵਿੱਚ ਜੇ ਤੁਸੀਂ ਉਹ ਨਹੀਂ ਕਰਦੇ, ਆਪਣੀ ਕੁਐਰੀ ਨਹੀਂ ਪੁੱਲ ਕਰਦੇ ਤੇ ਡਰਾਈਵਰ ਨੂੰ ਟਰੱਕ ਦੇ ਦਿੰਦੇ ਆ ਤੇ $12,500 ਤੋਂ ਜੁਰਮਾਨਾ ਸ਼ੁਰੂ ਹੁੰਦਾ ਹੈ ਪ੍ਰੋਹਿਬਿਟਡ ਡਰਾਈਵਰ ਦਾ। ਔਰ ਇਹ ਵੀ ਦੱਸਦੇ ਆ ਸਤੰਬਰ 18 ਤੋਂ ਆਲਰੇਡੀ ਇਹ ਲਾਗੂ ਹੋ ਚੁੱਕਾ ਆ ਕਿ ਜੇ ਤੁਹਾਡਾ ਸੈਪ ਜਾਂ ਤੁਸੀਂ ਪੋਜ਼ਿਟਿਵ ਆਏ ਹੈਗੇ ਆ, ਜੇ ਤੁਸੀਂ ਸੈਪ ਦੇ ਕੋਲ ਨਹੀਂ ਜਾਂਦੇ, ਕਲਾਸ A ਲਾਇਸੈਂਸ ਹੋਲਡਰ ਹੈਗੇ ਆ ਔਰ ਤੁਸੀਂ ਸੈਪ ਦੇ ਕੋਲ ਨਹੀਂ ਜਾਂਦੇ ਵਿਦਿਨ 60 ਡੇਜ਼ ਆਫ ਯੂਰ ਪੋਜ਼ਿਟਿਵਿਟੀ, ਜੇ ਪੋਜ਼ਿਟਿਵ ਆਉਣ ਤੋਂ 60 ਦਿਨ ਦੇ ਵਿੱਚ ਤੁਸੀਂ ਸੈਪ ਦੇ ਕੋਲ ਨਹੀਂ ਜਾਂਦੇ ਔਰ ਸੈਪ ਤੁਹਾਡਾ ਉੱਥੇ ਕਲੀਅਰਿੰਗ ਹਾਊਸ ਦੇ ਵਿੱਚ ਨਹੀਂ ਪਾਉਂਦਾ ਕਿ ਉਹ ਆਲਰੇਡੀ ਤੁਹਾਡੇ ਸੈਪ ਕੋਲ ਚਲਾ ਗਿਆ, ਤੇ ਤੁਹਾਡਾ ਲਾਇਸੈਂਸ ਜਿਹੜਾ ਆ ਆਟੋਮੈਟਿਕਲੀ ਕਲਾਸ A ਤੋਂ ਕਲਾਸ C ਕਨਵਰਟ ਹੋ ਜਾਣਾ ਆ। ਸੋ ਇਹ ਨਾ ਸੋਚੋ ਕਿ ਆਪਾਂ 6 ਮਹੀਨੇ ਪਰੇ ਕਿਤੇ ਕੰਮ ਕਰ ਲਾਂਗੇ ਤੇ ਕਲਾਸ A ਲਾਇਸੈਂਸ ਬਣਿਆ ਰਹੂਗਾ। ਹੁਣ ਆਟੋਮੈਟਿਕਲੀ ਤੁਹਾਡਾ ਜਿਹੜਾ ਲਾਇਸੈਂਸ ਹੈਗਾ ਉਹ ਕਲਾਸ A ਤੋਂ ਕਲਾਸ C ਚ ਕਨਵਰਟ ਹੋ ਜਾਣਾ ਆਫਟਰ 60 ਡੇਜ਼। ਜੀ